ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਵੇਂ ਪਾਕਿਸਤਾਨ ਦੀ ਸਰਕਾਰ ਇਮਰਾਨ ਖਾਨ ਜੀ ਹੋਰਾਂ ਨੇ ਜਿੱਥੇ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ ਕੇ ਸਿੱਖ ਕੌਮ ਦੇ ਦਿਲ ਜਿੱਤੇ, ਉੱਥੇ ਨਨਕਾਣਾ ਸਾਹਿਬ ਵਿਖੇ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਬਣਾਉਣ ਦਾ ਐਲਾਨ ਵੀ ਕੀਤਾ। ਸੋ ਮੀਡੀਆ ਰਿਪੋਰਟਾਂ ਅਨੁਸਾਰ ਹੁਣ ਦੇਖਿਆ ਜਾ ਰਿਹਾ ਹੈ ਕਿ ਗੁਰੂ ਨਾਨਕ ਯੂਨੀਵਰਸਿਟੀ ਦਾ ਜੋ ਕੰਸਟਰਕਸ਼ਨ ਵਰਕ ਹੈ ਉਹ ਬੜੇ ਹੀ ਜ਼ੋਰਾਂ ਸ਼ੋਰਾਂ ਤੇ ਚੱਲ ਰਿਹਾ ਹੈ। ਸੋ ਅਸੀਂ ਇਮਰਾਨ ਖਾਨ ਹੋਰਾਂ ਜੀ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਔਰ ਇੱਥੇ ਆਪਾਂ ਗੱਲਬਾਤ ਵੀ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੱਲ ਦੀ ਅਜੀਤ ਜਲੰਧਰ ਦੇ ਵਿੱਚ ਦੋ ਖਬਰਾਂ ਨਾਲ ਲੱਗੀਆਂ ਹੋਈਆਂ ਸੀ ਔਰ ਮੇਰੇ ਲਈ ਦਿਲਚਸਪੀ ਦਾ ਵਾਇਸ ਸੀ। ਹਾਲਾਂਕਿ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਇਹ ਐਲਾਨ ਕੀਤਾ ਗਿਆ ਸੀ ਕਿ ਨਨਕਾਣਾ ਸਾਹਿਬ ਦੇ ਵਿੱਚ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਜਿਹੜੀ ਹੈ ਬਹੁਤ ਜਲਦੀ ਕੰਪਲੀਟ ਹੋਏਗੀ। ਹਾਲਾਂਕਿ ਕਈ ਸਾਲਾਂ ਤੋਂ ਇਹ ਪ੍ਰੋਜੈਕਟ ਲਟਕ ਰਿਹਾ ਸੀ। ਪਹਿਲਾਂ ਉਹਨੂੰ ਮੁਰੀਦ ਕੇ ਮੂਵ ਕਰਨ ਦਾ ਹੋਇਆ, ਪਰ ਇਹਨਾਂ ਨੇ ਕਿਹਾ ਵੀ ਨਹੀਂ, ਅਸੀਂ ਇਸ ਨੂੰ ਜਿਹੜਾ ਹੈ ਕੰਪਲੀਟ ਕਰਾਂਗੇ। ਔਰ ਜਿਹੜੇ ਇਸ ਵੇਲੇ ਰਹੇ ਨੇ ਗ੍ਰਹਿ ਮੰਤਰੀ ਵੀ ਬ੍ਰਿਗੇਡੀਅਰ ਇਜਾਜ਼ ਸ਼ਾਹ, ਰਿਟਾਇਰਡ, ਉਸ ਖਿੱਤੇ ਨਾਲ ਹੀ ਉਹਨਾਂ ਦਾ ਸੰਬੰਧ ਹੈ। ਸੋ ਕੱਲ ਜਦੋਂ ਮੈਂ ਅਜੀਤ ਅਖਬਾਰ ਦੇਖੀ ਤਾਂ ਇੱਕ ਮੇਨ ਖਬਰ ਲੱਗੀ ਹੋਈ ਸੀ ਕਿ ਪਾਕਿਸਤਾਨ 'ਚ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦੀ ਉਸਾਰੀ ਸ਼ੁਰੂ, 600 ਕਰੋੜ ਦੀ ਆਵੇਗੀ ਲਾਗਤ। ਹੁਣ ਇਹ ਸੁਰਿੰਦਰ ਕੋਛੜ ਜਰਨਲਿਸਟ ਹੈ ਜਿਹੜਾ ਮੈਨੂੰ ਕਈ ਵਾਰੀ ਸ਼ੱਕ ਵੀ ਹੁੰਦਾ ਹੈ ਵੀ ਇਹ ਦੂਸਰੀਆਂ ਏਜੰਸੀਆਂ ਲਈ ਵੀ ਕੰਮ ਕਰਦਾ ਹੈ, ਇੱਧਰਲੀਆਂ ਭਾਰਤੀ ਲਈ, ਲੇਕਿਨ ਕਿਉਂਕਿ ਪੱਤਰਕਾਰ ਦੇ ਨਾਤੇ ਵੀ ਆਪਣਾ ਆਪ ਨੂੰ ਕਾਇਮ ਰੱਖਣਾ ਚਾਹੁੰਦਾ, ਕੋਈ ਨਾ ਕੋਈ ਖਬਰ ਉਹਨੂੰ ਦਿੰਦਾ, ਤਾਂ ਉਹਦੀ ਇਹ ਖਬਰ ਹੈ। ਮੈਂ ਇਵੇਂ ਹੀ ਪੜ੍ਹ ਦਿੰਦਾ ਇਹ ਦੱਸਣ ਦੇ ਲਈ ਕਿ ਇਨਸਪਾਈਟ ਆਫ ਕਿ ਕਿੰਨੇ ਚੈਲੰਜਸ ਕਈ ਪਾਸੇ ਚੱਲ ਰਹੇ ਨੇ ਪਾਕਿਸਤਾਨ ਨੂੰ, ਫਾਈਨੈਂਸ਼ੀਅਲ ਵੀ, ਹੁਣ ਕਰੋਨਾ ਵਾਇਰਸ ਦਾ ਵੀ ਹੈ, ਇਨਰ ਸਟਰਾਈਫ ਵੀ, ਪਿਛਲੇ ਪੀਰੀਅਡ 'ਚ ਆਟਾ ਔਰ ਖੰਡ ਉਹਦੇ ਬਹਿਰਾਨ ਕਮੀ ਦੀ ਗੱਲ ਵੀ ਆਈ। ਪਾਕਿਸਤਾਨ ਦੇ ਜ਼ਿਲ੍ਹਾ ਨਨਕਾਣਾ ਸਾਹਿਬ, ਜਿਸ ਜਗ੍ਹਾ ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਪਿਛਲੇ ਵਰੇ 28 ਅਕਤੂਬਰ ਨੂੰ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦਾ ਸੰਗੇ ਬੁਨਿਆਦ ਰੱਖਿਆ ਗਿਆ ਸੀ, ਉਸ ਸਥਾਨ ਤੇ ਜੰਗੀ ਪੱਧਰ ਤੇ ਯੂਨੀਵਰਸਿਟੀ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਔਰ ਇਹ ਜਾਣਕਾਰੀ ਉਹਨਾਂ ਦੇ ਨਾਲ ਅਜੀਤ ਦੇ ਨਾਲ ਗੱਲਬਾਤ ਕਰਦੇ ਹਾਂ ਜਿਹੜੀ ਸਿੱਖ ਸੰਗਤ ਦੇ ਚੇਅਰਮੈਨ ਗੋਪਾਲ ਸਿੰਘ ਚਾਵਲਾ ਨੇ ਦਿੱਤੀ ਕਿ ਜਿਹੜੇ ਬ੍ਰਿਗੇਡੀਅਰ ਨੇ ਰਿਟਾਇਰਡ ਇਜਾਜ਼ ਸ਼ਾਹ ਦੀਆਂ ਕੋਸ਼ਿਸ਼ਾਂ ਸਦਕਾ ਯੂਨੀਵਰਸਿਟੀ ਦੀ ਸ਼ੁਰੂ ਕੀਤੀ ਗਈ ਉਸਾਰੀ ਦੌਰਾਨ ਸ਼ੁਰੂਆਤ 'ਚ ਚਾਰੇ ਪਾਸੇ ਇੱਕ ਮਜ਼ਬੂਤ ਤੇ ਉੱਚੀ ਦੀਵਾਰ ਖੜੀ ਕੀਤੀ ਜਾ ਰਹੀ ਹੈ, ਵਾਲ ਬਿਲਟ ਹੋ ਰਹੀ ਹੈ ਇਨ ਆਲ 4 ਡਾਇਰੈਕਸ਼ਨ। ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਕੁਝ ਭਵਨਾਂ ਦੀਆਂ ਨੀਹਾਂ ਭਰਨ ਦਾ ਕੰਮ ਵੀ ਮੁਕੰਮਲ ਕਰ ਲਿਆ ਗਿਆ, ਜਿਵੇਂ ਸਾਇੰਸ ਵਾਰਡ ਹੈ ਜਾਂ ਦੂਸਰਾ ਹੈ, ਉਹ ਵੀ ਕੰਪਲੀਟ ਕਰ ਲਿਆ ਗਿਆ। ਉਹਨਾਂ ਨੇ ਦੱਸਿਆ ਕਿ ਇਮਰਾਨ ਖਾਨ ਹੋਰਾਂ ਵੱਲੋਂ ਵੱਖ-ਵੱਖ ਕਬਜ਼ਾਧਾਰੀਆਂ ਤੋਂ ਵਕਫ ਦੀ 107 ਏਕੜ ਜ਼ਮੀਨ ਲੈਂਡ ਮਾਫੀਆ ਤੋਂ ਆਜ਼ਾਦ ਕਰਵਾ ਕੇ ਲਗਭਗ 600 ਕਰੋੜ ਦੀ ਲਾਗਤ ਨਾਲ ਇਸ ਯੂਨੀਵਰਸਿਟੀ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਔਰ ਉਹਨਾਂ ਨੇ ਨਾਲ ਹੀ ਕਿਹਾ ਵੀ ਜਿੰਨੀਆਂ ਔਕਾਫ ਦੀਆਂ ਜ਼ਮੀਨਾਂ ਦੇ ਉੱਤੇ ਲੈਂਡ ਮਾਫੀਆ ਸੀ, ਗੁਰਦੁਆਰਾ ਜ਼ਮੀਨਾਂ ਤੇ, ਉਹਨਾਂ ਨੂੰ ਵੀ ਜਿਹੜਾ ਉਹ ਉਹਨਾਂ ਤੋਂ ਆਜ਼ਾਦ ਕਰਵਾਇਆ ਜਾ ਰਿਹਾ। ਔਰ ਉਹਨਾਂ ਨੇ ਪਾਕਿਸਤਾਨ ਦੀ ਸਿੱਖ ਸੰਗਤ ਵੱਲੋਂ ਔਰ ਯੂਨੀਵਰਸਿਟੀ ਨੂੰ ਕਾਮਯਾਬ ਬਣਾਉਣ ਲਈ ਉਹ ਜਿਹੜੇ ਇਜਾਜ਼ ਸ਼ਾਹ ਔਰ ਪੰਜਾਬ ਦੇ ਚੀਫ ਮਿਨਿਸਟਰ ਉਸਮਾਨ ਬੁਜ਼ਦਾਰ ਦਾ ਸ਼ੁਕਰੀਆ ਅਦਾ ਕੀਤਾ। ਔਰ ਇਹ ਖਬਰ ਜ਼ਾਹਰ ਹੈ ਹੌਸਲੇ, ਕਿਉਂਕਿ ਉਸ ਤੋਂ ਬਾਅਦ ਮੈਂ ਸੁਣਿਆ ਨਹੀਂ ਸੀ ਵੀ ਕੀ ਉਹਦੇ ਤੇ ਡਿਵੈਲਪਮੈਂਟ ਹੋਈ। ਪਰ ਇਹਦੇ ਨਾਲ ਹੀ ਜਦੋਂ ਅਸੀਂ ਕੰਪੇਅਰ ਕਰਦੇ ਹਾਂ ਕਿ ਇੱਕ ਪਾਸੇ 20-25 ਹਜ਼ਾਰ ਸਿੱਖ, ਇੱਕ ਛੋਟੀ ਮਾਈਨੋਰਿਟੀ, ਕਰਤਾਰਪੁਰ ਕੋਰੀਡੋਰ ਕੰਪਲੀਟ ਕਰਨ ਤੋਂ ਬਾਅਦ ਜਿਹੜਾ ਰਿਕਾਰਡ ਟਾਈਮ 10 ਮਹੀਨੇ 'ਚ ਕੰਪਲੀਟ ਹੋਇਆ, ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦੇ ਉੱਤੇ ਕੰਮ ਜਿਹੜਾ ਹੈ ਇਹਨਾਂ ਦੇ ਕਹਿਣ ਮੁਤਾਬਕ ਚੱਲ ਰਿਹਾ। ਦੂਸਰੇ ਪਾਸੇ ਇਹ ਹੈ 2 ਤਖਤ ਸਾਹਿਬਾਨ ਨੂੰ ਮਿਲਾਉਣ ਵਾਲੀ ਸੱਚਖੰਡ ਐਕਸਪ੍ਰੈਸ ਦੀ ਹਾਲਤ ਬਣੀ ਤਰਸਯੋਗ ਕਿ ਵੀ ਇਹ ਅੰਮ੍ਰਿਤਸਰ ਤੋਂ ਹਜ਼ੂਰ ਸਾਹਿਬ ਜਿਹੜਾ ਮਹਾਰਾਸ਼ਟਰ 'ਚ ਹੈ, ਇੱਕ ਸਪੈਸ਼ਲ ਟ੍ਰੇਨ ਸ਼ੁਰੂ ਕੀਤੀ ਗਈ ਸੀ ਜਿਸ ਦਾ ਨਾਂ ਸੱਚਖੰਡ ਐਕਸਪ੍ਰੈਸ ਰੱਖਿਆ ਗਿਆ ਸੀ, ਸੁਪਰਫਾਸਟ ਰੇਲ ਗੱਡੀ, ਕਿ ਉਹਦੀ ਹਾਲਤ ਤਰਸਯੋਗ ਬਣੀ ਹੋਈ ਹੈ। ਔਰ ਇਸ ਗੱਡੀ ਦੀ ਹਾਲਤ ਸੁਧਾਰਨ ਲਈ ਬਾਰ-ਬਾਰ ਸਰਕਾਰੇ ਦਰਬਾਰੇ ਅਰਜ਼ੋਈਆਂ ਕਰਨ ਦਾ ਰੇਲਵੇ ਅਧਿਕਾਰੀਆਂ ਤੇ ਕੋਈ ਅਸਰ ਨਹੀਂ ਹੋਇਆ, ਸਗੋਂ ਇਸ ਦੀ ਹਾਲਤ ਦਿਨ ਬਾ ਦਿਨ ਬਦਤਰ ਹੁੰਦੀ ਜਾ ਰਹੀ ਹੈ। ਔਰ ਉਹਨਾਂ ਨੇ ਜੋ ਇਹ ਦੱਸਿਆ ਕਿ ਵੀ ਇਹ ਜਿਹੜੀ ਰੇਲ ਗੱਡੀ ਹੈ 1995 'ਚ ਸ਼ੁਰੂ ਹੋਈ, ਇਹਦੀ ਧਾਰਮਿਕ ਮਹੱਤਤਾ ਨੂੰ ਵੇਖਦੇ ਹਾਂ ਪਹਿਲਾਂ ਇਹ ਹਫ਼ਤੇ 'ਚ
ਇੱਕ ਵਾਰ ਚਲਾਈ ਜਾਂਦੀ ਸੀ, 2006 ਤੋਂ ਰੋਜ਼ਾਨਾ ਚੱਲ ਰਹੀ ਹੈ। ਪਰ ਇਸ ਦੇ ਵਿੱਚ ਜਿਹੜਾ ਵੀ ਕੋਈ ਸਫ਼ਰ ਕਰਨਾ ਚਾਹੁੰਦਾ ਹੈ, ਉਸ ਦੀ ਹਾਲਤ ਇਹ ਹੁੰਦੀ ਹੈ ਕਿ ਇੱਕ ਪਾਸੇ ਭਾਵੇਂ ਇਹਦੇ 22 ਡੱਬੇ ਨੇ, ਕੋਚ ਨੇ, ਹਾਫਮੈਨ ਬੁਸ਼ ਲਾਏ ਨੇ, ਜਿਨ੍ਹਾਂ ਦੇ ਵਿੱਚ ਬਾਇਓ ਪਖਾਨੇ ਔਰ ਉੱਚ ਤਕਨੀਕ ਵਾਲੇ ਨੇ, ਲੇਕਿਨ ਇਹ ਜਿਹੜੇ ਨੇ ਇਹਨਾਂ 'ਚ ਕੋਈ ਸਫਾਈ ਦਾ ਪ੍ਰਬੰਧ ਨਹੀਂ ਹੈ। ਔਰ ਹਾਈਟੈਕ ਡੱਬਿਆਂ ਦੇ ਪਖਾਨਿਆਂ 'ਚੋਂ ਆਉਂਦੀ ਬਦਬੂ ਕਾਰਨ ਸ਼ਰਧਾਲੂਆਂ ਦਾ 2082 ਕਿਲੋਮੀਟਰ ਲੰਮਾ ਸਫ਼ਰ ਕਰਨਾ ਨਰਕਮਈ ਬਣਿਆ ਹੋਇਆ, ਕਿਉਂਕਿ ਅੰਮ੍ਰਿਤਸਰ ਤੋਂ ਹਜ਼ੂਰ ਸਾਹਿਬ 2082 ਕਿਲੋਮੀਟਰ ਹੈ। ਵੀ ਇੰਨੀ ਬਦਬੂ ਹੈ ਉਹਨਾਂ 'ਚ ਲੈਟਰਿਨਸ 'ਚੋਂ, ਪਖਾਨਿਆਂ 'ਚੋਂ, ਕਿ ਵੀ ਇਹ ਨਰਕ ਬਣਿਆ ਹੁੰਦਾ। ਔਰ ਉਹਦੇ 'ਚ ਉਹਨਾਂ ਨੇ ਫਿਰ ਇੱਕ ਦੋ ਜਿਹੜੇ ਧਰਮਕੋਟ ਦੇ ਨੇ, ਨਵਤੇਜ ਸਿੰਘ, ਉਹਨਾਂ ਦਾ ਤਜਰਬਾ ਦਿੱਤਾ। ਉਹਨੇ ਕਿਹਾ ਜੀ ਡੱਬੇ ਦੇਖਣ ਨੂੰ ਬਾਹਰੋਂ ਤਾਂ ਸੋਹਣੇ ਲੱਗਦੇ ਨੇ, ਪਰ ਉਹਨਾਂ ਨੂੰ ਦਾਖਲ ਹੁੰਦਿਆਂ ਹੀ ਅੰਦਰ ਡੱਬੇ ਦੇ ਨੱਕ ਤੇ ਰੁਮਾਲ ਰੱਖਣਾ ਪੈਂਦਾ। ਜਿਉਂ ਹੀ ਗੱਡੀ ਸ਼ੁਰੂ ਹੁੰਦੀ ਹੈ ਉੱਥੋਂ ਲੈ ਕੇ ਬਹੁਤ ਮਾੜਾ ਹਾਲ ਹੈ ਅੰਦਰ ਸਫਾਈ ਦਾ। ਔਰ ਅਸੀਂ ਜਦੋਂ ਰੇਲਵੇ ਔਰ ਦੂਸਰੇ ਅਧਿਕਾਰੀਆਂ ਨੂੰ ਕਹਿੰਦੇ ਹਾਂ, ਉਹ ਕੋਈ ਮੰਨਣ ਨੂੰ ਹੀ ਤਿਆਰ ਨਹੀਂ। ਸਗੋਂ ਧੌਂਸ ਜਮਾਉਂਦੇ ਨੂੰ ਅੱਗੋਂ ਡੀਟੇਲ ਦਿੱਤੀ ਹੈ ਕਿ ਜਦੋਂ ਅਸੀਂ ਕਨਫਰਮ ਕਰਨ ਦੇ ਲਈ ਅੰਮ੍ਰਿਤਸਰ ਦੇ ਟ੍ਰੈਫਿਕ ਮੈਨੇਜਰ ਅਸ਼ੋਕ ਸਲਾਰੀਆ ਨਾਲ ਗੱਲ ਕੀਤੀ, ਤੇ ਉਹਨਾਂ ਨੇ ਹੈਂਕੜਪੁਰ ਅੰਦਾਜ਼ ਕਿਹਾ ਕਿ ਉਹ ਨਹੀਂ ਮੰਨਦੇ ਕਿ ਗੱਡੀ ਦੀ ਸਫਾਈ ਨਾ ਹੋਈ ਹੋਏ। ਇਹ ਹੋ ਹੀ ਨਹੀਂ ਸਕਦਾ, ਤੁਸੀਂ ਜਰਨਲਿਸਟ ਤਾਂ ਝੂਠ ਮਾਰਦੇ ਰਹਿੰਦੇ ਹੋ। ਸੋ ਅੱਗੇ ਵੀ ਇਹ ਸਾਰੀ ਡੀਟੇਲ ਹੈ। ਸੋ ਇੱਕ ਸਿੰਪਲ ਇਸ ਕਿਸਮ ਦੀਆਂ ਖਬਰਾਂ ਰੋਜ਼ਾਨਾ ਹੀ ਕਿਤੇ ਨਾ ਕਿਤੇ ਨਿਕਲਦੀਆਂ ਨੇ ਕਿ ਇੱਕ ਪਾਸੇ 600 ਕਰੋੜ ਰੁਪਏ ਦੇ ਨਾਲ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ, ਤੇ ਇੱਥੇ ਜਿਹੜੀ ਟ੍ਰੇਨ ਨੂੰ 25 ਸਾਲ ਹੋ ਗਏ ਨੇ, ਜਿਹੜੀ ਐਕਸਕਲੂਸਿਵਲੀ ਇਸ ਗੱਲ ਲਈ ਬਣੀ ਕਿ ਅੰਮ੍ਰਿਤਸਰ ਤੋਂ ਹਜ਼ੂਰ ਸਾਹਿਬ ਮਹਾਰਾਸ਼ਟਰ 'ਚ ਹੈ, ਇਹ ਸਿੱਖ ਯਾਤਰੀ ਰੋਜ਼ਾਨਾ ਆ ਜਾਣ। ਉਹਦਾ ਨਾਮ ਵੀ ਸੱਚਖੰਡ ਐਕਸਪ੍ਰੈਸ ਹੈ, ਪਰ ਉੱਥੇ ਬਦਬੂ ਦੇ ਨਾਲ ਜਿਹੜਾ ਚਾਰ ਚਫੇਰਾ ਇੰਨਾ ਅਟਿਆ ਹੁੰਦਾ ਕਿ ਉਹ ਕਹਿੰਦੇ ਨੇ ਵੀ ਰੁਮਾਲ ਰੱਖ ਕੇ ਚੜ੍ਹਦੇ ਹਾਂ ਅਸੀਂ। ਸੋ ਇਹ ਤੋਂ ਅੰਦਾਜ਼ਾ ਲਾ ਲਈਏ ਕਿ ਭਾਈ ਜਿਨ੍ਹਾਂ ਦੇ ਨਾਲ ਅਸੀਂ ਆਪਣੀ ਕਿਸਮਤ ਜੋੜੀ ਸੀ 47 'ਚ, ਉਹਨਾਂ ਦਾ ਵਰਤਾਰਾ ਕੀ ਹੈ। ਔਰ ਜੇ ਫਿਰ ਵੀ ਸਾਨੂੰ ਸਮਝ ਨਹੀਂ ਹੈ, ਫਿਰ ਤਾਂ ਉਹ ਜਿਵੇਂ ਕਬੀਰ ਸਾਹਿਬ ਨੇ ਕਿਹਾ ਕਿ ਕਬੀਰ ਸਤਿਗੁਰ ਸਾਚਾ ਕਿਆ ਕਰੇ, ਜਾਂ ਸਿੱਖਾਂ ਮੈਂ ਚੂਕ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਦਰਸ਼ਕਾਂ ਦੇ ਜੋ ਮੈਸੇਜ ਨੇ ਉਹ ਸ਼ੇਅਰ ਕਰਨ ਜਾ ਰਹੇ ਹਾਂ। ਸੁਰਿੰਦਰ ਸਿੰਘ ਜੀ ਸਾਨੂੰ ਲਿਖਦੇ ਨੇ, ਵਾਹਿਗੁਰੂ ਮਿਹਰ ਕਰਨਾ ਜੀ, ਵਾਹਿਗੁਰੂ ਜੀ। ਐਂਡ ਅਹਿਮਦ ਹਮਜ਼ਾ ਜੀ ਲਿਖਦੇ ਨੇ, ਮੇ ਅੱਲਾ ਕੀਪ ਅਸ ਆਲ ਸੇਫ ਫਰੋਮ ਦਾ ਕਰੰਟ ਆਊਟਬ੍ਰੇਕ। ਓ ਅੱਲਾ, ਵੀ ਆਰ ਸਿਨਫੁਲ ਬਟ ਯੂ ਆਰ ਰਹੀਮ ਐਂਡ ਕਰੀਮ, ਪਲੀਜ਼ ਫੋਰਗਿਵ ਅਸ ਆਲ। ਵਾਹ ਵਾਹ, ਸੋ ਨਾਈਸ ਹਮਜ਼ਾ ਜੀ। ਇਸ ਤੋਂ ਵਧੀਆ ਹੋਰ ਕੋਈ ਤਰੀਕਾ ਨਹੀਂ ਹੈ ਕਿ ਜਿਹਦੇ 'ਚ ਅਸੀਂ ਰੱਬ ਦੇ ਰੂਬਰੂ ਹੋ ਕੇ ਜਿਹੜਾ ਜਿਸ ਨੂੰ ਤੋਬਾ ਕਰਨਾ ਕਹਿੰਦਾ ਵੀ ਅਸੀਂ ਗੁਨਾਹਗਾਰ ਹੈ, ਔਰ ਲੇਕਿਨ ਫਿਰ ਵੀ ਤੂੰ ਬਖਸ਼ੰਦ ਹੈ, ਜਿੰਨੇ ਵੀ ਸਾਡੇ ਔਗਣ ਨੇ ਉਹਨਾਂ ਨੂੰ ਤੂੰ ਮੁਆਫ ਕਰਨ ਵਾਲਾ ਹੈ। ਔਰ ਬਹੁਤ ਬਹੁਤ ਸ਼ੁਕਰੀਆ ਜੀ। ਸੈਫ ਸੁਨਾਨੀ ਜੀ ਸਾਨੂੰ ਹਮੇਸ਼ਾ ਤਰ੍ਹਾਂ ਆਪਣਾ ਪਿਆਰ ਭੇਜਦੇ ਨੇ। ਬਲਵਿੰਦਰ ਸਿੰਘ ਜੀ ਫਤਿਹ ਕਹਿੰਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਨਿੰਦਰ ਸਿੰਘ ਬੁੱਟਰ ਜੀ ਲਿਖਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਮਿਹਰ ਹੈ ਪਰ ਲੋਕਾਂ ਨੂੰ ਲੈਣੀ ਨਹੀਂ ਆ ਰਹੀ। ਹਾਂ, ਇਹ ਵੀ ਰੱਬ ਦੇ ਸਮਝਾਉਣ ਦਾ ਤਰੀਕਾ ਹੀ ਹੈ, ਬਾਕੀ ਤਾਂ ਹਾਂਜੀ ਜੀ। ਜੀਐਸਬੀ ਆਏ ਨੇ ਔਰ ਅਹਿਮਦ ਆਰਿਫ ਜੀ ਕਹਿੰਦੇ ਡਾਕਟਰ ਸਾਹਿਬ ਦਾ ਗ੍ਰੇਟ। ਐਂਡ ਫਿਰ ਸੀਕਿੰਗ ਟਰੂਥ ਜੀ ਲਿਖते हैं, डॉक्टर साहब व्हाट डू यू से रिगार्डिंग द सिचुएशन इन India? Don't you think the Nazi Modi regime has made even more easier for independence of Khalistan, Nagaland, Assam, ਐਟਸੈਟਰਾ। ਸੀਕਿੰਗ ਟਰੂਥ ਜੀ ਤੁਸੀਂ ਠੀਕ ਕਹਿ ਰਹੇ ਹੋ, ਕਿਉਂਕਿ ਪੋਲਰਾਈਜ਼ ਸੁਸਾਇਟੀ ਨੂੰ ਉਹਨਾਂ ਨੇ ਕੀਤਾ ਹੈ। ਪਰ ਇਸ ਵੇਲੇ ਜਿਹੜੀ ਲੋਕਾਂ ਦੀ ਹਾਲਤ ਹੈ, ਜੇ ਕਰੋਨਾ ਵਾਇਰਸ ਵਾਲਾ ਪਾਸੇ ਵੀ ਰੱਖ ਦਈਏ, ਕਿ ਇੰਨਾ ਕੁ ਭੰਬਲ ਭੂਸਾ ਕਨਫਿਊਜ਼ਨ ਹੈ, ਔਰ ਜਿਸ ਤਰੀਕੇ ਨਾਲ ਕੋਈ ਇੰਟਰਨੈਸ਼ਨਲ ਸਪੋਰਟ ਦਾ ਨਾ ਹੋਣਾ ਹੈ, ਇਮੀਡੀਏਟ ਕੋਈ ਨਜ਼ਰ ਨਹੀਂ ਆਉਂਦਾ। ਅਸੀਂ ਕਸ਼ਮੀਰੀਆਂ ਵੱਲ ਜ਼ਰੂਰ ਦੇਖ ਰਹੇ ਹਾਂ, ਹੁਣ ਉੱਥੇ ਵੀ ਜਦੋਂ ਈਜ਼ ਆਊਟ ਜਾਂ ਦੂਜਾ ਹੋ ਰਿਹਾ, ਸਾਇਲੈਂਸ ਹੈ। ਕਿਉਂਕਿ ਉਹਨਾਂ ਨੂੰ ਵੀ ਨਹੀਂ ਹੈ, ਜਦੋਂ ਤੁਸੀਂ ਦੁਨੀਆ 'ਚ ਦੇਖੋ ਵੀ ਕੋਈ ਤੁਹਾਡੇ ਨਾਲ ਖਲੋਣ ਨੂੰ ਤਿਆਰ ਨਹੀਂ ਹੈ। ਲੇਕਿਨ ਇਹਨਾਂ ਨੇ ਇਸ ਹਿੰਦੂਤਵੀ ਰਜੀਮ ਨੇ ਉਹ ਬੀਜ ਦਿੱਤੇ ਨੇ ਜਿਹਦੇ 'ਚੋਂ ਅਲੱਹਿਦਗੀ ਨਿਕਲੇਗੀ। ਕਿੰਨਾ ਵਕਤ ਲੱਗੇਗਾ, ਕੀ ਹਾਲਾਤ ਨੇ, ਇਕਨੋਮਿਕਲ ਕਲੈਪਸ ਹੋਏਗਾ, ਜਿਵੇਂ ਉਹਨਾਂ ਦੇ ਬੈਂਕ ਕਲੈਪਸ ਹੋ ਰਹੇ ਨੇ, ਜਾਂ ਕਰੋਨਾ ਵਾਇਰਸ ਤੋਂ ਬਾਅਦ ਕੀ ਸਿਚੁਏਸ਼ਨ ਹੋਏਗੀ, ਕਿੰਨੀ ਦੇਰ ਫੌਜ ਦੇ ਨਾਲ ਕੰਟਰੋਲ ਕਰ ਸਕਣਗੇ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਲਟੀਮੇਟਲੀ ਆਜ਼ਾਦੀ ਦਾ ਰਸਤਾ ਇਹਨਾਂ ਕੌਮਾਂ ਦਾ ਖੁੱਲ੍ਹੇਗਾ। ਪਰ ਇਸ ਵੇਲੇ ਇਮੀਡੀਏਟ ਕੋਈ ਹੋਪ ਕਰਨੀ
ਇਹ ਸ਼ਾਇਦ ਠੀਕ ਨਾ ਹੋਵੇ। ਏਸ਼ਨ ਖਾਨ ਸਾਹਿਬ ਲਿਖਦੇ ਨੇ ਅਹਿਸਾਨ ਖਾਨ। ਹਾਂਜੀ ਅਹਿਸਾਨ ਖਾਨ ਜੀ ਲਿਖਦੇ ਨੇ ਸਲਾਮ ਸਤਿ ਸ਼੍ਰੀ ਅਕਾਲ ਐਂਡ ਬਲੇਸਿੰਗ ਟੂ you both. Thank you so much. Yesterday, you said that Sikhs and Muslims in India have to fight for their freedom. I agreed, but Sikhs and Kashmiri uprisings don't work in the past. Didn't work in the Sorry. past. ਮੈਂ ਆਲਰੇਡੀ ਦਾ ਜਵਾਬ ਦਿੱਤਾ ਹੈ ਸੀਕਿੰਗ ਟਰੂਥ ਉਹਨਾਂ ਦੀ ਲਿਖਤ ਦੇ ਉੱਤੇ ਜੀ ਕਿ ਇਹ ਵੀ ਇੱਕ ਹੁੰਦਾ ਹੈ ਜਿਸ ਅੰਦਾਜ਼ 'ਚ ਅਮਰੀਕਾ ਖੁੱਲ੍ਹ ਕੇ ਇੰਡੀਆ ਨਾਲ ਖੜ ਗਿਆ ਹੈ ਜਾਂ ਈਵਨ ਇਸਲਾਮਿਕ ਕੰਟਰੀਜ਼ 'ਚੋਂ ਵੀ ਕੋਈ ਸਪੋਰਟ ਨਹੀਂ ਨਿਕਲੀ। ਅਸੀਂ ਪਹਿਲਾਂ ਹੀ ਇਹ ਲੜਾਈ ਜਿਹੜੀ 10 ਸਾਲ ਹਥਿਆਰਬੰਦ ਲੜੀ 84 ਤੋਂ 95 ਤੱਕ ਔਰ ਉਦੋਂ ਵੀ ਇਕੱਲੇ ਕੁੱਟ ਖਾਧੀ। ਜੀ ਸੋ ਇਹ ਵੀ ਇੱਕ ਰੀਜ਼ਨ ਨੇ ਕਿ ਲੋਕ ਉੱਥੇ ਦੇਖ ਰਹੇ ਨੇ ਇਨਜਸਟਿਸ ਨੂੰ ਵੰਗਾਰਦੇ ਵੀ ਨੇ ਆਪਣੇ ਆਪਣੇ ਤਰੀਕੇ ਨਾਲ, ਪਰ ਅਪਰਾਈਜ਼ਿੰਗ ਜਾਂ ਦੂਸਰੀ ਹੋਣਾ ਹਾਲ ਦੀ ਘੜੀ ਮੈਨੂੰ ਕੋਈ ਨਜ਼ਰ ਨਹੀਂ ਆਉਂਦਾ। ਈਵਨ ਕਸ਼ਮੀਰ 'ਚ ਵੀ ਨਹੀਂ ਮੈਨੂੰ ਨਜ਼ਰ ਆਉਂਦਾ। ਬਿਲਕੁਲ ਸੀਕਿੰਗ ਟਰੂਥ ਜੀ ਲਿਖਦੇ ਨੇ ਖਾਲਿਸਤਾਨ ਐਂਡ ਆਲ ਅਦਰ ਆਕੂਪਾਈਡ ਮਾਈਨੋਰਿਟੀਜ਼ ਜ਼ਿੰਦਾਬਾਦ। ਬਹੁਤ ਸ਼ੁਕਰੀਆ। ਸੋਹਨ ਮੱਲੀ ਜੀ ਲਿਖਦੇ ਨੇ ਡਾਕਟਰ ਸਾਹਿਬ ਜੀ ਨੀਲਮ ਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲਿੱਲੀ ਕਰਨਾਡੋ ਜੀ ਲਿਖਦੇ ਨੇ ਸਲਾਮ ਡਾਕਟਰ ਐਂਡ ਨੀਲਮ ਕੌਰ ਜੀ ਬੈਸਟ ਆਫ ਲੱਕ ਥੈਂਕ ਯੂ ਸੋ ਮਚ। ਬਲਵਿੰਦਰ ਸਿੰਘ ਜੀ ਲਿਖਦੇ ਨੇ ਸਿੰਘ ਸਾਹਿਬ ਜੀ ਇਹ ਮੂਤ ਪੀਣੇ ਧੱਕੇ ਨਾਲ ਮੁਸਲਮਾਨ ਵੀਰਾਂ ਨੂੰ ਧੱਕੇ ਨਾਲ ਮੂਤ ਪੀਣ ਲਈ ਮਜਬੂਰ ਕਰਦੇ ਹਨ। ਇਹ ਸਭ ਨੂੰ ਪਿਉਣਗੇ ਜੀ, ਇਕੱਲੇ ਮੁਸਲਮਾਨਾਂ ਲਈ ਨਹੀਂ। ਉਹਨਾਂ ਦੇ ਲਈ ਜੇ ਇੱਕ ਈਸਾਈ ਐਮਪੀ ਖਲੋ ਕੇ ਕਹਿ ਰਿਹਾ ਹੈ ਕਿ ਜੀ ਇਹ ਬਹੁਤ ਜ਼ਬਰਦਸਤ ਟ੍ਰੀਟਮੈਂਟ ਹੈ ਔਰ ਉੱਥੇ ਮੂਤਰ ਪਾਰਟੀਆਂ ਹੋ ਰਹੀਆਂ 500 ਰੁਪਈਆ ਲੀਟਰ ਵਿਕ ਰਿਹਾ ਹੈ, ਤੇ ਫਿਰ ਉਹ ਸਾਰਿਆਂ ਦਾ ਹੀ ਪਿਆਣ ਤੱਕ ਉਹ ਪਹੁੰਚ ਗਏ ਨੇ। ਜੀ ਬਾਜ ਸਿੰਘ ਜੀ ਲਿਖਦੇ ਨੇ ਡਾਕਟਰ ਸਾਹਿਬ ਜਿਹੜਾ ਕਰੋਨਾ ਕੌਮ ਨੂੰ ਚਿਮੜਿਆ ਉਹਦਾ ਕੀ ਕਰੀਏ, ਕੋਈ ਵੈਕਸੀਨ ਨਹੀਂ ਲੱਭ ਰਿਹਾ। ਹਾਂ ਵੈਸੇ ਇਹ ਜਿਵੇਂ ਸਾਡੇ ਵੀਰ ਐਸ ਸੁਰਿੰਦਰ ਜੀ ਨੇ ਇੱਕ ਥਾਂ ਤੇ ਲਿਖਿਆ, ਉਹਨਾਂ ਨੇ ਕਿਹਾ ਵੀ ਦੁਨੀਆ ਕਰੋਨਾ ਨਾਲ ਲੜ ਰਹੀ ਹੈ, ਸਿੱਖ ਆਪਸ 'ਚ ਲੜ ਰਹੇ ਨੇ। ਸੋ ਇਹਦੇ ਬਾਰੇ ਤਾਂ ਹੁਣ ਮੈਂ ਕੀ ਕਹਿਣਾ। ਬਿਲਕੁਲ ਮਨਿੰਦਰ ਸਿੰਘ ਬੁੱਟਾ ਜੀ ਲਿਖਦੇ ਨੇ ਸਿੰਘ ਜੀ ਸਤਵੇਂ ਨਾਨਕ ਪਾਤਸ਼ਾਹ ਨੇ ਪੂਰੀ ਦੁਨੀਆ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਬਹੁਤ ਕੁਝ ਕੀਤਾ। ਨਹੀਂ ਉਹ ਤਾਂ ਹਰ ਗੁਰੂ ਸਾਹਿਬਾਨ ਦਾ ਇਸ ਪਾਸੇ ਰਿਹਾ। ਸਤਵੇਂ ਪਾਤਸ਼ਾਹ ਨੇ ਕੀਰਤਪੁਰ ਸਾਹਿਬ ਦੇ ਅੰਦਰ ਹਰਬੇਰੀਅਮ ਮੈਡੀਸੀਨੀਅਲ ਪਲਾਂਟਸ ਜਿਹੜੇ ਔਰ ਕੀਰਤਪੁਰ ਸਾਹਿਬ ਨੂੰ ਕਹਿੰਦੇ ਸਿਟੀ ਆਫ ਗਾਰਡਨ ਸੀ। ਔਰ ਲੇਕਿਨ ਮੈਂ ਕਿਉਂਕਿ ਜਿਸ ਕਿਸਮ ਦੀ ਇਸ ਵੇਲੇ ਐਪੀਡੈਮਿਕ ਦਾ ਜ਼ਿਕਰ ਹੋ ਰਿਹਾ, ਸੋ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਚੇਚਕ ਦੀ ਐਪੀਡੈਮਿਕ ਦੇ ਵੇਲੇ ਦਿੱਲੀ 'ਚ ਪਹੁੰਚ ਕੇ ਉਹਨਾਂ ਦੀ ਜਿਹੜੀ ਹੈ ਉਹ ਸਾਰ ਵੀ ਲਈ ਔਰ ਅਲਟੀਮੇਟਲੀ ਜੋਤੀ ਜੋਤ ਦਿੱਲੀ ਦੇ ਵਿੱਚ ਹੀ ਸਮਾਏ। ਜੀ ਪ੍ਰਿਤਪਾਲ ਸਿੰਘ ਚੀਨਾ ਲਿਖਦੇ ਨੇ ਧੰਨਵਾਦ ਡਾਕਟਰ ਸਾਹਿਬ ਸਹੀ ਜਾਣਕਾਰੀ ਬਾਰੇ। ਬਹੁਤ ਬਹੁਤ ਸ਼ੁਕਰੀਆ ਵੀਰ ਪ੍ਰਿਤਪਾਲ ਸਿੰਘ ਜੀ। ਤੈਮੂਰ ਮਲਕ ਜੀ ਲਿਖਦੇ ਨੇ ਸਰ ਜਸਟ ਲਾਈਕ ਵੀ ਰਿਮੈਂਬਰ ਭਗਤ ਸਿੰਘ as a son of Punjab we have to remember Muhammad Zaman Khiani who actually fought against and led the Azad and fought against British। ਤੈਮੂਰ ਮਲਕ ਜੀ ਬਹੁਤ ਸ਼ੁਕਰੀਆ, ਤੁਸੀਂ ਸ਼ਾਇਦ ਪਹਿਲਾਂ ਵੀ ਇੱਕ ਵਾਰ ਲਿਖਿਆ ਸੀ। ਮੈਂ ਐਪਰੀਸ਼ੀਏਟ ਕਰਾਂਗਾ ਜੇ ਤੁਸੀਂ ਸਾਨੂੰ ਕੁਛ ਉਹਨਾਂ ਬਾਰੇ ਜਾਣਕਾਰੀ ਭੇਜ ਸਕੋ ਕਿਆਨੀ ਹੋਰਾਂ ਬਾਰੇ। ਅਸੀਂ ਹਮੇਸ਼ਾ ਹੀ ਜਿਹੜੇ ਵੀ ਬਹਾਦਰੀ ਦੇ ਨਾਲ ਖਲੋਤੇ ਨੇ ਉਹਨਾਂ ਦਾ ਜ਼ਿਕਰ ਕਰਦੇ, ਪਰ ਮੇਰੇ ਕੋਲ ਉਹਨਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਜਦੋਂ ਤੁਸੀਂ ਭੇਜੋਗੇ ਭਾਵੇਂ ਤੁਸੀਂ ਈਮੇਲ ਲਿਖੋ ਸਾਡੀ sos@tv84.tv ਤੇ ਅਸੀਂ ਜ਼ਰੂਰ ਜਿਹੜਾ ਉਹ ਡਿਸਕਸ ਕਰਾਂਗੇ। ਫਿਰ ਲਿਖਦੇ ਨੇ what was Muslim ratio in great ਖਾਲਸਾ ਆਰਮੀ। What was Muslims ratio in great ਖਾਲਸਾ ਆਰਮੀ। ਹਾਂ ਇਹ ਮੇਰਾ ਖਿਆਲ ਹੈ ਰਣਜੀਤ ਸਿੰਘ ਪੀਰੀਅਡ ਦੀ ਖਾਲਸਾ ਆਰਮੀ ਦੀ ਗੱਲ ਕਰਦੇ ਨੇ। ਦੇਖੋ ਵੇਰਵਾ ਤਾਂ ਮੈਨੂੰ ਨਹੀਂ ਪਤਾ, ਬਟ ਪੰਜਾਬੀ ਮੁਸਲਮਾਨ ਵੱਡੀ ਗਿਣਤੀ ਦੇ ਵਿੱਚ ਸਨ ਔਰ ਉਹਨਾਂ 'ਚ ਖਾਸ ਤੌਰ 'ਤੇ ਤੋਪਖਾਨੇ 'ਚ। ਔਰ ਜਿਹੜੀਆਂ ਸਾਨੂੰ ਉਦਾਹਰਨਾਂ ਮਿਲਦੀਆਂ ਨੇ ਜਿਵੇਂ ਸ਼ਾਹ ਮੁਹੰਮਦ ਨੇ ਜਦੋਂ ਸਭਰਾਵਾਂ ਦੀ ਜੰਗ ਦੀ ਗੱਲ ਕੀਤੀ ਤੇ ਦੋ ਵੱਡੇ ਜਿਹੜੇ ਤੋਪਚੀ ਇੰਚਾਰਜ ਸੀ ਉਹਨਾਂ ਦਾ ਜ਼ਿਕਰ ਉਹਨਾਂ ਨੇ ਕੀਤਾ ਕਿ ਵੀ ਆਈਆਂ ਪਲਟਣਾ ਬੀੜ ਕੇ ਤੋਪਖਾਨੇ, ਅੱਗੋਂ ਸਿੰਘਾਂ ਨੇ ਪਾਸੜੇ ਮੋੜ ਸੁੱਟੇ, ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ, ਹੱਲੇ 3 ਫਰੰਗੀ ਦੇ ਤੋੜ ਸੁੱਟੇ। ਸੋ ਲੰਬੀ ਨਜ਼ਮ ਹੈ ਉਹਨਾਂ ਦੀ ਜੰਗਨਾਮਾ। ਸੋ ਮਾਖੇ ਖਾਂ ਉਹਨਾਂ ਦਾ ਇੱਕ ਵੱਡਾ ਤੋਪਚੀ ਸੀ। ਇਸੇ ਤਰ੍ਹਾਂ ਹੋਰ ਵੀ ਜਦੋਂ ਸ਼ਾਹ ਮੁਹੰਮਦ ਨੇ ਉਹਦੀ ਬਿਗਨਿੰਗ 'ਚ ਲਿਖਿਆ ਤਾਂ ਉਹਨਾਂ ਨੇ 1-2 ਨਾਂ ਦਿੱਤੇ ਨੇ ਕਿ ਕਿਵੇਂ ਉਹ ਤੋਪਾਂ ਨੂੰ ਤਿਆਰ ਕਰ ਰਹੇ ਨੇ ਉਸ ਜਿਹੜਾ ਜੰਗ ਦੇ ਮੈਦਾਨ 'ਚ ਜਾਣ ਦੇ ਲਈ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬੀ ਮੁਸਲਮਾਨ ਜਿਹੜੇ ਨੇ ਉਹ ਵੱਡੀ ਗਿਣਤੀ ਦੇ ਵਿੱਚ ਸਿੱਖ ਫੌਜ ਦਾ ਹਿੱਸਾ ਸਨ। ਜੀ ਫਿਰ ਮਨਿੰਦਰ ਸਿੰਘ ਬੁੱਟਾ ਜੀ ਲਿਖਦੇ ਨੇ ਕਿ ਸਿੰਘ ਚੌਥੇ 8ਵੇਂ ਗੁਰੂ ਨਾਨਕ ਨੇ ਵੀ ਸੰਗਤਾਂ ਦੀ ਸੇਵਾ ਕੀਤੀ।
ਸਿੰਘ ਸੁਰਿੰਦਰ ਜੀ ਕਹਿੰਦੇ ਨੇ ਗੁੱਡ ਜੌਬ। ਸੁਹੇਲ ਬੱਚੇ ਲਿਖਦੇ ਨੇ ਡਾਕਟਰ ਸਾਹਿਬ ਔਰ ਨੀਲਮ ਸਾਹਿਬਾ ਥੈਂਕ ਯੂ ਫॉर योर steadfastness in keeping Kashmir issue alive while Pakistani channels have given up but have kept going. Please accept my respect and gratitude. ਸੁਹੇਲ ਭੱਟ ਜੀ ਬਹੁਤ ਬਹੁਤ ਸ਼ੁਕਰੀਆ। ਮੈਨੂੰ ਵੀ ਕਈ ਵਾਰੀ ਹੈਰਾਨੀ ਹੁੰਦੀ ਹੈ, ਜਿਵੇਂ ਕੱਲ ਅਸੀਂ ਜਿਹੜਾ ਸੈਗਮੈਂਟ ਜੁਆਇੰਟ ਸਟੇਟਮੈਂਟ ਚਾਈਨਾ ਦੇ ਪ੍ਰੈਜ਼ੀਡੈਂਟ ਔਰ ਪਾਕਿਸਤਾਨ ਦੇ ਪ੍ਰੈਜ਼ੀਡੈਂਟ ਤੇ ਕੀਤਾ, ਉਸ ਨੂੰ ਬੜਾ ਅੱਛਾ ਰਿਸਪੌਂਸ ਮਿਲਿਆ। ਸ਼ਾਇਦ 10,000 ਦੇ ਨੇੜੇ ਤੇੜੇ YouTube ਤੇ ਪਿਛਲੇ ਆਵਰਸ ਦੇ ਵਿੱਚ ਉਹਨੂੰ ਵਿਊ ਕੀਤਾ, ਔਰ ਕਿਸ ਨੇ ਉਹਦੇ ਥੱਲੇ ਕਮੈਂਟ ਲਿਖੇ ਨੇ ਕਿ ਇੰਨੀ ਵੱਡੀ ਖਬਰ ਪਾਕਿਸਤਾਨੀ ਚੈਨਲਸ ਤੇ ਕਿਤੇ ਡਿਸਕਸ ਵੀ ਨਹੀਂ ਹੋਈ ਬਹੁਤਿਆਂ ਤੇ, ਕਿ ਬਈ ਇੰਨੀ ਈਵਨ ਇਸ ਮੌਕੇ ਦੇ ਉੱਤੇ ਵੀ ਜਿਹੜੀ ਜੁਆਇੰਟ ਸਟੇਟਮੈਂਟ ਹੈ ਉਹਦੇ 'ਚ ਕਸ਼ਮੀਰ ਦਾ ਕੰਸਰਨ ਹੈ। ਇੰਡੀਅਨ ਫੋਰਨ ਮਿਨਿਸਟਰੀ ਤਾਂ ਪ੍ਰੋਟੈਸਟ ਕਰ ਰਹੀ ਹੈ, ਚਾਈਨਾ ਨੂੰ ਵਾਰਨ ਕਰ ਰਹੀ ਹੈ ਕਿ ਤੁਹਾਨੂੰ ਸਾਡੀ ਸੋਵਰਨਿਟੀ ਦੇ 'ਚ ਔਰ ਦੂਜੇ 'ਚ ਦਖਲਅੰਦਾਜ਼ੀ ਦਾ ਹੱਕ ਨਹੀਂ ਹੈ। ਸੋ ਸਾਡੀ ਸੁਹੇਲ ਭੱਟ ਜੀ ਸਾਡੀ ਇਹ ਕੋਸ਼ਿਸ਼ ਹੀ ਨਹੀਂ, ਅਸੀਂ ਉਸ ਪੀੜ ਨੂੰ ਆਪਣੇ ਜਿਗਰ ਦੇ ਅੰਦਰ ਮਹਿਸੂਸ ਕਰਦੇ ਹਾਂ, ਔਰ ਇਵੇਂ ਹੀ ਸਾਡੀ ਆਵਾਜ਼ ਕਿਸੇ ਤੇ ਆਸਾਨ ਨਹੀਂ ਹੈ, ਕਿਉਂਕਿ ਅਸੀਂ ਸਮਝਦੇ ਹਾਂ ਕਿ ਜਿੱਥੇ ਧੱਕਾ ਹੁੰਦਾ ਹੈ ਔਰ ਸਾਡੇ ਭਰਾ ਨੇ ਗਵਾਂਢੀ ਨੇ ਔਰ ਅਸੀਂ ਉਸ ਪੀੜ ਨੂੰ ਖੁਦ ਸਹਿਆ ਹੋਇਆ, ਇਸ ਲਈ ਅਸੀਂ ਮਹਿਸੂਸ ਕਰ ਸਕਦੇ ਹਾਂ ਵੀ ਉਹ ਕਿਸ ਪੀੜ ਚੋਂ ਗੁਜ਼ਰ ਰਹੇ ਨੇ। ਜੀ ਅਰਸ਼ਦ ਰਾਜਾ ਜੀ ਸਾਨੂੰ ਹਮੇਸ਼ਾ ਤਰ੍ਹਾਂ ਲਿਖਦੇ ਨੇ ਖੁਸ਼ ਰਹੋ, ਥੈਂਕ ਯੂ ਸੋ ਮਚ। ਐਂਡ ਤਾਰਿਕ ਅਹਿਮਦ ਜੀ ਲਿਖਦੇ ਨੇ ਫਰਦਰ ਸਿੱਖ ਡਜ਼ ਨਾਟ ਵਾਂਟ ਟੂ ਸਟਾਪ participating in elections under the very constitution which declares Sikhism as a branch of Hindu. ਹਾਂ, ਐਕਚੁਅਲੀ ਤਾਰਿਕ ਅਹਿਮਦ ਜੀ ਦਾ ਤੁਸੀਂ ਉੱਪਰਲਾ ਮੈਸੇਜ ਮਿਸ ਕੀਤਾ, ਜਿਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਸਿੱਖ ਜਿਹੜੇ ਨੇ doesn't want to fight Vietnam or Kashmiris doesn't want to even start civil disobedience, stop paying taxes and work, and Sikh want freedom from it. ਇਹ ਉਹਨਾਂ ਨੇ ਥੋੜੀ ਤੰਜ਼ ਵੀ ਕੀਤੀ ਹੈ ਕਿ ਜੀ ਉੱਥੇ ਲੋਕ ਘਰਾਂ ਚੋਂ ਕਿਉਂ ਨਹੀਂ ਨਿਕਲ ਆਉਂਦੇ, ਟੈਕਸ ਕਿਉਂ ਨਹੀਂ ਬੰਦ ਕਰਦੇ। ਦੂਜੇ ਮੇਰਾ ਖਿਆਲ ਤਾਰਿਕ ਅਹਿਮਦ ਜੀ ਹਰ ਮੂਵਮੈਂਟ ਦੇ ਫੇਜ਼ਸ ਹੁੰਦੇ ਨੇ, ਜੇ 1 ਲੱਖ ਤੋਂ ਜ਼ਿਆਦਾ ਸਿੱਖ ਲੜਦੇ ਰਹੇ ਨੇ ਆਲਮੋਸਟ ਇੱਕ ਦਹਾਕਾ ਪੂਰੀ ਡੈਕੇਡ, ਤੇ ਇਹ ਉਹੀ ਧਰਤੀ ਦੇ ਪੁੱਤਰ ਸੀ ਜਿਨ੍ਹਾਂ ਨੇ ਆਪਣੇ ਆਬਾਦੀ ਦੇ ਲਿਹਾਜ਼ ਨਾਲ ਮਚ ਮੋਰ ਸੈਕਰੀਫਾਈਸਿਸ ਦਿੱਤੀਆਂ ਨੇ। ਹੁਣ ਵੀ ਹਰ ਵਕਤ ਹੁੰਦਾ ਹੈ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਪੰਜਾਬ 'ਚ ਕੋਈ ਕ੍ਰੈਡੀਬਲ ਲੀਡਰਸ਼ਿਪ ਸਿੱਖਾਂ ਦੀ ਜਿਹੜੀ ਖੁੱਲ੍ਹ ਕੇ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਲੋਕਾਂ ਦੇ ਵਿਸ਼ਵਾਸ ਨੂੰ ਜਿੱਤ ਕੇ ਲੜਾਈ ਲੜ ਸਕੇ, ਉਹ ਨਹੀਂ ਹੈ। ਇਸ ਲਈ ਇਹ ਨਜ਼ਰ ਨਹੀਂ ਆਉਂਦਾ ਕਿ ਜੀ ਸਰਫਸ ਦੇ ਉੱਤੇ ਈਵਨ ਕਸ਼ਮੀਰ 'ਚ ਜਿੱਥੇ ਇੰਨੀ ਬਹਾਦਰੀ ਨਾਲ ਖਲੋਣ ਵਾਲੇ ਲੋਕ ਨੇ, 7-8 ਮਹੀਨੇ ਬਾਅਦ ਜੇ ਹੁਣ ਉੱਥੇ ਥੋੜੀ ਬਹੁਤ ਖੁੱਲ੍ਹ ਵੀ ਮਿਲਦੀ ਹੈ ਤਾਂ ਅਸੀਂ ਦੇਖ ਸਕਦੇ, ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਕਸ਼ਮੀਰੀ ਆਪਣੀ ਆਜ਼ਾਦੀ ਲਈ ਨਹੀਂ ਲੜਨਗੇ। ਸੋ ਹਰ ਸਿਚੁਏਸ਼ਨ, ਵਿਤਨਾਮ ਦੀ ਆਪਣੀ ਸਿਚੁਏਸ਼ਨ ਸੀ, ਸਾਡੀ ਆਪਣੀ ਹੈ, ਪਰ ਮੈਂ ਇਹ ਸਮਝਦਾ ਵੀ ਤੁਸੀਂ ਜਿਹੜਾ ਸਾਡੇ ਕਾਜ਼ ਨਾਲ ਹਮਦਰਦੀ ਰੱਖਦੇ ਹੋ, ਪਿਆਰ ਰੱਖਦੇ ਹੋ, ਇਹ ਵੀ ਤੁਸੀਂ ਉਸ ਚੋਂ ਹੀ ਕਹਿ ਰਹੇ ਹੋ ਕਿ ਜੀ ਇਲੈਕਸ਼ਨਾਂ 'ਚ ਕਿਉਂ ਪਾਰਟਿਸਿਪੇਟ ਕਰਦੇ ਨੇ, ਕਿਉਂਕਿ ਬਾਈਕਾਟ ਕਰਕੇ ਵੀ ਲੋਕਾਂ ਨੇ ਦੇਖਿਆ, ਉਹਨਾਂ ਨੇ ਦੇਖਿਆ ਕਿ ਭਾਈ ਬਦਤਰ ਹਾਲਤ ਬਣਦੀ ਹੈ ਕਸ਼ਮੀਰ 'ਚ ਵੀ। ਬੇਸ਼ੱਕ ਬਾਈਕਾਟ ਲਾਈਨ ਹੁਰੀਅਤ ਕਾਨਫਰੰਸ ਲੈਂਦੀ ਹੈ, ਪਰ ਮੌਕੇ ਤੇ ਆ ਕੇ ਉਹ ਦੇਖਦੇ ਨੇ ਜਿਵੇਂ ਪਿਛਲੀਆਂ ਇਲੈਕਸ਼ਨਾਂ ਵੇਲੇ ਉਹਨਾਂ ਨੇ ਬੀਜੇਪੀ ਨੂੰ ਨਹੀਂ ਜਿੱਤਣ ਦਿੱਤਾ ਵੈਲੀ 'ਚ, ਉਹਨਾਂ ਨੂੰ ਲੱਗਾ ਵੀ ਇਸ ਸਿਰ ਤੇ ਆ ਜਾਣਗੇ। ਸੋ ਕਈ ਵਾਰ ਅਸੀਂ ਇੱਥੇ ਬੈਠੇ ਹਾਂ ਜੇ ਉਹਨਾਂ ਨੂੰ ਐਡਵਾਈਸ ਵੀ ਕਰੀਏ ਤਾਂ ਉਹਦੀ ਕੋਈ ਬਹੁਤੀ ਸੈਂਸ ਨਹੀਂ ਬਣਦੀ, ਕਿਉਂਕਿ ਉਹਨਾਂ ਲੋਕਾਂ ਨੇ ਉੱਥੇ ਰਹਿਣਾ, ਉਹਨਾਂ ਦੀਆਂ ਆਪਣੀਆਂ ਮੁਸ਼ਕਲਾਂ ਵੀ ਨੇ। ਲੇਕਿਨ ਮੈਂ ਇਹ ਸਮਝਦਾ ਵੀ ਕੋਈ ਵੀ ਜਿਹੜਾ ਸਿੱਖ ਹੈ ਪੰਜਾਬ ਦੇ ਵਿੱਚ, ਉਹ ਜਦੋਂ ਮੌਕਾ ਆਏਗਾ ਉਹ ਕੋਈ ਆਪਣੇ ਕੌਮੀ ਘਰ ਦੇ ਖਿਲਾਫ ਨਹੀਂ ਭੁਗਤੇਗਾ, ਸਿਰਫ ਇਸ ਨੂੰ ਇਸ ਐਂਗਲ ਤੋਂ ਹੀ ਦੇਖਣ ਦੀ ਲੋੜ ਹੈ। ਫਿਰ ਅੱਗੇ ਮੈਸੇਜ ਉਹਨਾਂ ਦਾ ਵਾਰ ਔਨ ਇੰਟਰਨੈਟ, ਉਹ ਮੈਂ ਦੇਖ ਲਿਆ ਸੀਗਾ, ਇਹਨੂੰ ਵੀ ਮੈਂ ਸ਼ਾਮਲ ਕਰ ਲਿਆ ਕਿ ਕੱਲੀ ਇੰਟਰਨੈਟ ਤੇ ਜੰਗ ਨਹੀਂ ਲੜੀ ਜਾਂਦੀ। ਠੀਕ ਹੈ, ਇੰਟਰਨੈਟ ਜਾਣਕਾਰੀ ਲਈ ਹੈ, ਜੰਗ ਤਾਂ ਉੱਥੇ ਹੀ ਲੜੀ ਜਾਏਗੀ, ਔਰ ਉਸ ਦੇ ਲਈ ਜਦੋਂ ਐਪਰੋਪ੍ਰੀਏਟ ਲੋਕ ਖਲੋਣਗੇ ਉਹ ਖਲੋਣਗੇ ਜ਼ਰੂਰ। ਬਿਲਕੁਲ। ਸੋ ਇਹ ਸੁਰਿੰਦਰ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਐਂਡ ਸ਼ਾਹਿਦ ਤਾਰਿਕ ਸਲਾਮ ਭੇਜਦੇ ਨੇ, ਪੱਪੂ ਖਾਨ ਜੀ ਆਪਣਾ ਪਿਆਰ ਭੇਜਦੇ ਨੇ, ਏਕੀ ਲਵ ਸੋਸ਼ਲ ਮੀਡੀਆ ਲਿਖਦੇ ਨੇ ਡਾਕਟਰ ਸਾਹਿਬ ਯੂ doing great job, God bless you, and NYC ਲਿਖਦੇ ਨੇ assalamu alaikum ਡਾਕਟਰ ਸਾਹਿਬ, I thank you for supporting Kashmiris. I don't think Muslims have done enough than our Sikh brothers. Again I thank you. ਬਹੁਤ ਸ਼ੁਕਰੀਆ ਨਿਕ ਜੀ, ਤੁਸੀਂ ਪੋਲਾਈਟਨੈਸ ਦਿਖਾ ਰਹੇ ਹੋ। ਮੈਂ ਸਮਝਦਾ ਵੀ ਇਸ ਕੋਈ ਸ਼ੱਕ ਨਹੀਂ ਹੈ ਕਿ ਇਮਰਾਨ ਖਾਨ ਹੋਰਾਂ ਦੀ ਹਕੂਮਤ ਨੇ ਅੱਗੇ ਵੱਧ ਕੇ ਜਿਹੜਾ ਬਾਹਾਂ ਖੋਲ ਕੇ
ਆਪਣੀ ਜੱਫੀ ਚ ਲੈਣ ਲਈ ਸਿੱਖ ਕੌਮ ਨੂੰ ਜਿਹੜੇ ਐਫਰਟ ਕੀਤੇ ਨੇ ਅਸੀਂ ਉਹਨੂੰ ਐਪਰੀਸ਼ੀਏਟ ਕਰਦੇ ਹਾਂ। ਜੀ ਅਜੇ ਦੋਨਾਂ ਕੌਮਾਂ ਦੀਆਂ ਸਾਂਝਾਂ ਹੋਰ ਪੀੜ੍ਹੀਆਂ ਹੋਣਗੀਆਂ ਔਰ ਦੋਵੇਂ ਪਾਸੇ ਹੀ ਸਾਨੂੰ ਬਹੁਤ ਕੁਝ ਕਰਨ ਦੀ ਲੋੜ ਹੈ। ਸਾਹਿਬ ਜੀ ਸਾਨੂੰ ਕਹਿੰਦੇ ਨੇ ਥੈਂਕਸ ਐਂਡ ਨੋਮਨ ਦ ਵਰਡਸ ਲਿਖਦੇ ਨੇ ਡਾਕਟਰ ਸਾਹਿਬ ਤੁਸੀਂ ਗ੍ਰੇਟ ਹੋ, ਜਿੰਦੇ ਰਹੋ, ਇੱਕ ਦਿਨ ਜ਼ਰੂਰ ਖਾਲਿਸਤਾਨ ਵਿੱਚ ਬੈਠ ਕਰ ਪ੍ਰੋਗਰਾਮ ਕਰੋਗੇ ਇਨਸ਼ਾਅੱਲਾ। ਬਹੁਤ ਮੇਰੇ ਸ਼ੁਕਰੀਆ ਖਿਆਲ ਚ ਹੁਣ ਔਰ ਆਪਾਂ ਬ੍ਰੇਕ ਲੈ ਇਨਸ਼ਾਅੱਲਾ ਲਈਏ ਅਸੀਂ ਵੀ ਇਹੀ ਕਹਿ ਸਕਦੇ ਹਾਂ। ਜੀ। ਹਾਂਜੀ ਮੈਸੇਜ ਦੋ ਤਿੰਨ ਤੇ ਹਾਂ ਹੈਗੇ ਨੇ ਬਟ ਉਹਨਾਂ ਨੇ ਮੇਰੇ ਫਿਰ ਖਿਆਲ ਕਿਹਾ ਚ ਕਿ ਵੀ ਰੀਅਲੀ ਲਵ ਯੂਰ ਪ੍ਰੋਗਰਾਮ ਬਿਲੋਂਗ ਟੂ ਅ ਸਮਾਲ ਟਾਊਨ ਇਨ ਪਾਕਿਸਤਾਨ ਕਾਲਡ ਹਰੀਪੁਰ the way you speak seems to so familiar to the language we speak there ਹਰੀਪੁਰ ਹਜ਼ਾਰਾ ਹਿੰਦਕੋ ਜ਼ਬਾਨ ਜੀ ਔਰ ਤੁਸੀਂ ਹਰੀ ਸਿੰਘ ਨਲੂਏ ਦੇ ਸ਼ਹਿਰ 'ਚ ਹੋ ਉਹ ਵੀ ਇੱਕ ਸਾਂਝਾ ਨੇ ਔਰ ਜ਼ਾਹਰ ਹੈ ਕਿ ਜ਼ਬਾਨ ਦੀ ਸਾਂਝ ਔਰ ਤਹਿਜ਼ੀਬ ਦੀ ਸਾਂਝ ਪਿਆਰ ਦੀ ਸਾਂਝ ਔਰ ਰੂਹਾਨੀ ਤੌਰ ਤੇ ਵਹਾਦਤ ਦੀ ਸਾਂਝ ਇਹ ਉਹ ਸਾਂਝਾਂ ਨੇ ਜਿਹੜੀਆਂ ਦੁਨਿਆਵੀ ਹੋਰ ਸਭ ਚੀਜ਼ਾਂ ਨਾਲੋਂ ਬਹੁਤ ਉੱਚੀਆਂ ਨੇ। ਜੀ ਰਾਜ ਸਾਹਿਬ ਤਾਂ ਬ੍ਰੇਕ ਲੈਣੇ ਆ ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ।